ਇਸ ਸਦੀ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਜਿਹੜੀਆਂ ਸਭ ਤੋਂ ਜ਼ਿਆਦਾ ਜੰਗਾਂ ਹੋਣਗੀਆਂ ਉਹ ਪਾਣੀ ਦੇ ਮੁੱਦੇ ਤੇ ਹੋਣਗੇ। ਇਹਨਾਂ ਨੇ ਹਿੰਦੂ ਤਵੀਆਂ ਨੇ ਆਪਣੇ ਲੋਕਾਂ ਨੂੰ ਵੀ ਉੱਲੂ ਬਣਾਉਣਾ ਹੈ। ਪਿਛਲੀਆਂ 2019 2024 ਦੀਆਂ ਕੈਂਪੇਨ ਵੇਲੇ ਵੀ ਇਹ ਮੋਦੀ ਐਂਡ ਕੰਪਨੀ ਕਹਿੰਦੇ ਰਹੇ ਕਿ ਜੀ ਜਦੋਂ ਹੁਣ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇਹਨਾਂ ਨੇ ਲੁੱਟਿਆ, ਹੁਣ ਇਹ ਸਤਲੁਜ ਬਿਆਸ ਰਾਵੀ ਐਕਸਕਲੂਸਿਵ ਇੰਡੀਅਨ ਆਕੂਪਾਈਡ ਪੰਜਾਬ ਚੋਂ ਵਗਦੇ ਨੇ। ਚਨਾਬ ਔਰ ਜੇਹਲਮ ਇੰਡੀਅਨ ਆਕੂਪਾਈਡ ਕਸ਼ਮੀਰ ਨਾਲ ਤਾਲੁਕ ਹੈ ਉਹਨਾਂ ਦਾ। ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਸਤਲੁਜ ਬਿਆਸ ਰਾਵੀ ਦਾ ਪਾਣੀ ਵੱਡੀ ਗਿਣਤੀ ਦੇ ਵਿੱਚ ਉਹ ਰਾਜਸਥਾਨ ਔਰ ਹਰਿਆਣਾ ਜਿਹੜੇ ਇਹਨਾਂ ਦਰਿਆਵਾਂ ਨੂੰ ਟੱਚ ਵੀ ਨਹੀਂ ਕਰਦੇ ਉਹਨਾਂ ਦੇ ਹਵਾਲੇ ਕਰਤਾ। 16.5 ਮਿਲੀਅਨ ਏਕੜ ਫੁੱਟ ਪਾਣੀ ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਲੈ ਰਿਹਾ, 3.5 ਮਿਲੀਅਨ ਏਕੜ ਫੁੱਟ ਰਾਜਸਥਾਨ ਲੈ ਰਿਹਾ ਔਰ ਰਹਿੰਦਾ ਪਾਣੀ ਵੀ ਹੁਣ ਵੀ ਆ 2 ਦਿਨਾਂ ਤੋਂ ਝਗੜਾ ਚੱਲ ਰਿਹਾ। ਨੰਗਲ ਡੈਮ ਉਹਨਾਂ ਨੇ ਲਿਆ ਕੇ ਸੈਂਟਰਲ ਸਿਕਿਉਰਿਟੀ ਦੇ ਹਵਾਲੇ ਕਰਤਾ। ਭਗਵੰਤ ਮਾਨ ਡਰਾਮੇਬਾਜ਼ੀਆਂ ਕਰਦਾ ਰਿਹਾ ਕਿ ਜੀ ਅਸੀਂ ਵਾਧੂ ਪਾਣੀ ਨਹੀਂ ਜਾਣ ਦਿਆਂਗੇ, ਅਸੀਂ ਧਰਨਾ ਦੇ ਦਿੱਤਾ, ਅਸੀਂ ਮਿਨਿਸਟਰ ਬਿਠਾਤਾ ਉਹਨਾਂ ਨੇ ਚੁੱਕ ਕੇ ਔਰ ਉਹਦੇ ਪੈਸੇ ਪੰਜਾਬ ਦੀ ਸਰਕਾਰ ਪੇ ਕਰੇਗੀ ਉਹਨਾਂ ਸਿਕਿਉਰਿਟੀ ਦਸਤਿਆਂ ਕਿ ਇੰਡੀਆ ਆਪਣੇ ਕੇਸ ਨੂੰ ਨਾ ਤਾਂ ਕਿਤੇ ਲਿਜਾਣਾ ਚਾਹੁੰਦਾ, ਉਹ ਐਜ਼ ਏ ਬਲੈਕਮੇਲ ਵੀ ਕਰ ਰਿਹਾ। ਹੁਣ ਵੀ ਪਿਛਲੇ ਕੁਝ ਦਿਨਾਂ 'ਚ ਕਦੇ ਪਾਣੀ ਛੱਡਤਾ ਕਦੇ ਰੋਕ ਲਿਆ। ਤੇ ਪਾਕਿਸਤਾਨ ਦੀ ਲਾਈਫਲਾਈਨ ਹੈ, ਇਕੱਲਾ ਇਹ ਨਹੀਂ ਹੈ ਵੀ ਪਾਕਿਸਤਾਨ ਦਾ ਕਲੇਮ ਇੰਡੀਅਨ ਆਕੂਪਾਈਡ ਕਸ਼ਮੀਰ ਦੀ ਟੈਰੀਟਰੀ ਤੇ ਹੈ। ਵਾਟਰ ਤੋਂ ਬਿਨਾਂ ਤਾਂ ਪਾਕਿਸਤਾਨ ਸਰਵਾਈਵ ਨਹੀਂ ਕਰ ਸਕਦਾ। ਹੁਣ ਅੱਜ ਅਗੇਨ ਜਿਹੜਾ ਇੰਡੀਆ ਦਾ ਮੇਨ ਫੋਰਨ ਅਫੇਅਰਸ ਦਾ ਸਪੋਕਸਪਰਸਨ ਹੈ ਰਣਧੀਰ ਜੈਸਵਾਲ, ਉਹਨੇ ਕਿਹਾ ਇੰਡਸ ਵਾਟਰ ਟ੍ਰੀਟੀ ਵਿਲ ਰਿਮੇਨ ਇਨ ਅਬੇਸ ਟਿਲ ਪਾਕਿਸਤਾਨ ਸਟਾਪਸ ਕ੍ਰਾਸ ਬਾਰਡਰ ਟੈਰਰਿਜ਼ਮ। ਜੇ ਪਾਕਿਸਤਾਨ ਚਾਹੇ ਇਹਦੇ ਵਿੱਚ ਸਿੱਖ ਫੈਕਟਰ ਦੀ ਐਡਵੋਕੇਸੀ ਕਰਨਾ ਕਿ ਭਾਈ ਪਹਿਲਾਂ ਤਾਂ ਪਾਰਟ ਇਹ ਹੀ ਹੈ ਕਿ ਵੀ ਇਹਨੂੰ ਫੋਲੋ ਕਰੋ ਟ੍ਰੀਟੀ ਨੂੰ, ਜੇ ਇੰਡੀਆ ਕਰਦਾ ਫਿਰ ਪਾਕਿਸਤਾਨ ਜੇ ਸਿੱਖ ਫੈਕਟਰ ਨੂੰ ਲਿਆਂਦਾ ਕਿ ਜੀ ਅਸੀਂ ਤਾਂ ਨੈਗੋਸ਼ੀਏਟ ਕਰਾਂਗੇ ਸਤਲੁਜ ਬਿਆਸ ਰਾਵੀ ਦੇ ਪਾਣੀਆਂ ਦੇ ਉੱਤੇ ਜਿਹੜਾ ਉਹ ਸਿੱਖਾਂ ਦੇ ਨਾਲ, ਕਿਉਂਕਿ ਇਹ ਇੰਡੀਅਨ ਆਕੂਪਾਈਡ ਪੰਜਾਬ। ਇਸੇ ਤਰ੍ਹਾਂ ਅਸੀਂ ਜਿਹੜਾ ਚਨਾਬ ਔਰ ਜੇਹਲਮ ਹੈ ਉਹ ਨੈਗੋਸ਼ੀਏਟ ਕਰਾਂਗੇ ਇੰਡੀਅਨ ਆਕੂਪਾਈਡ ਕਸ਼ਮੀਰ ਦੇ ਲੋਕਾਂ ਦੇ ਨਾਲ, ਕਿਉਂਕਿ ਉਹਨਾਂ ਦੇ ਇਹ ਤਾਂ ਗੰਗਾ ਜਮਨੀ ਤਹਿਜ਼ੀਬ ਦੇ ਦਰਿਆ ਹੀ ਨਹੀਂ ਨੇ, ਨਾ ਹੀ ਉੱਥੋਂ ਵਗਦੇ ਨੇ। ਪਾਣੀਆਂ ਦੇ ਮੁੱਦੇ ਦੇ ਉੱਤੇ ਹੁਣ ਕੋਈ ਵੀ ਜੇ ਇਸ ਇੰਡਸ ਵਾਟਰ ਟ੍ਰੀਟੀ ਨੂੰ ਮੁੜ ਕੇ ਖੋਲ੍ਹਿਆ ਜਾਂਦਾ ਤੇ ਸਿੱਖ ਜਿਹੜੇ ਨੇ ਐਜ਼ ਏ ਪਾਰਟੀ ਇਸ ਸਾਰੇ ਦਾ ਹਿੱਸਾ ਹੋਣਗੇ। ਇੰਡੀਆ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਕਿਉਂਕਿ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਵਾਰ ਫਿਰ ਆਪਣੇ ਸਟੈਂਡ ਨੂੰ ਦੁਹਰਾਇਆ ਹੈ ਕਿ ਜਦੋਂ ਤੱਕ ਪਾਕਿਸਤਾਨ ਕ੍ਰਾਸ ਬਾਰਡਰ ਦਹਿਸ਼ਤਗਰਦੀ ਬੰਦ ਨਹੀਂ ਕਰਦਾ ਉਦੋਂ ਤੱਕ ਇੰਡਸ ਵਾਟਰ ਟ੍ਰੀਟੀ ਨੂੰ ਮਨਸੂਖ ਕੀਤਾ ਜਾਂਦਾ ਹੈ। ਪਾਕਿਸਤਾਨ ਨੂੰ ਇਸ ਮੁੱਦੇ ਤੇ ਫੌਰਨ ਕਾਰਵਾਈ ਜਿਹੜੀ ਹੈ ਕਰਨੀ ਚਾਹੀਦੀ ਹੈ। ਪਾਣੀਆਂ ਦੇ ਮਾਮਲੇ ਤੇ ਸਿੱਖ ਕੌਮ ਵੀ ਇੱਕ ਧਿਰ ਹੈ ਕਿਉਂਕਿ ਸਤਲੁਜ ਬਿਆਸ ਰਾਵੀ ਦਰਿਆ ਜਿਹੜੇ ਨੇ ਭਾਰਤੀ ਕਬਜ਼ੇ ਵਾਲੇ ਪੰਜਾਬ ਚੋਂ ਹੀ ਵਗਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਤਾਂ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵਾਟਰ ਵਾਟਰ ਵਾਟਰ, ਪਾਣੀ ਪਾਣੀ ਪਾਣੀ, ਪਾਣੀ ਜੀਵਨ ਦਾ ਆਧਾਰ। 2/3 ਤੋਂ ਜ਼ਿਆਦਾ ਹਿੱਸਾ ਸਾਡੇ ਵਜੂਦ ਦਾ ਵੀ ਪਾਣੀ। ਸਾਡੀ ਧਰਤੀ ਦਾ 2 ਹਿੱਸੇ ਪਾਣੀ, 1 ਹਿੱਸਾ ਖੁਸ਼ਕ ਧਰਤੀ। ਜੀ ਜਿਹੜਾ ਇਨਸਾਨ ਅਸਮਾਨਾਂ ਦੇ ਵਿੱਚ ਛਾਲਾਂ ਲਾ ਰਿਹਾ ਹੈ ਕਿ ਉਸਨੇ ਨਵੀਆਂ ਧਰਤੀਆਂ ਲੱਭਣੀਆਂ ਨੇ, ਉੱਥੇ ਜਾ ਕੇ ਵੀ ਜਿਹੜੀ ਪਹਿਲੀ ਚੀਜ਼ ਉਹ ਚੰਦਰਮਾ ਹੋਏ ਮਾਰਸ ਹੋਏ ਜਿਹੜੀ ਲੱਭਣ ਦੀ ਕੋਸ਼ਿਸ਼ ਹੈ ਕਿ ਕੀ ਉੱਥੇ ਪਾਣੀ ਹੈ। ਜੇ ਪਾਣੀ ਹੋਏਗਾ ਤਾਂ ਜ਼ਿੰਦਗੀ ਹੋਏਗੀ, ਲਾਈਫ ਹੋਏਗੀ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਲਿਵਿੰਗ ਔਰ ਨਾਨ ਲਿਵਿੰਗ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਕਿ ਜਿੰਨੇ ਪਲਾਂਟਸ ਨੇ ਉਹਨਾਂ ਦੇ ਵਿੱਚ ਵੀ ਜ਼ਿੰਦਗੀ ਹੈ, ਉਹਨਾਂ ਦੇ ਵਿੱਚ ਵੀ ਲਾਈਫ ਹੈ, ਪਰ ਉਹਨਾਂ ਪਲਾਂਟਸ ਨੂੰ ਜ਼ਿੰਦਗੀ ਦੇਣ ਵਾਲਾ ਪਾਣੀ ਹੈ। ਸੋ ਪਹਿਲਾ ਪਾਣੀ ਜਿਉ ਹੈ, ਜਿਹੜੀ ਪਹਿਲੀ ਜ਼ਿੰਦਗੀ ਹੈ ਦੇਣ ਵਾਲਾ ਪਾਣੀ, ਉਹ ਆਪਣੇ ਆਪ ਦੇ ਵਿੱਚ ਇੱਕ ਜ਼ਿੰਦਗੀ ਹੈ। ਸੋ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਸਿਆਣੇ ਲੋਕ ਦੇਖ ਰਹੇ ਨੇ ਕਿ ਧਰਤੀ ਦੇ ਹੁਣ ਇਹਨਾਂ 80 ਸਾਲਾਂ ਦੇ ਵਿੱਚ ਇਸ ਧਰਤੀ ਦੇ ਉੱਤੇ ਆਬਾਦੀ 4 ਗੁਣਾ ਵਧੀ ਹੈ। 2 ਬਿਲੀਅਨ 1930s ਦੇ ਵਿੱਚ ਸੀ, ਹੁਣ 8 ਬਿਲੀਅਨ ਤੋਂ
ਜ਼ਿਆਦਾ ਆਬਾਦੀ ਹੈ। ਬਿਲਕੁਲ ਔਰ ਪਾਣੀ ਦੇ ਸਰੋਤ ਕਿਉਂਕਿ ਬੜੀ ਤੇਜ਼ੀ ਨਾਲ ਕਲਾਈਮੇਟ ਚੇਂਜ, ਗਲੇਸ਼ੀਅਰਸ ਦਾ ਪਿਘਲਣਾ, ਦੂਸਰਾ ਉਸ ਸਭ ਦਾ ਨਤੀਜਾ ਹੈ ਕਿ ਪਾਣੀ ਤਾਂ ਉਨਾ ਹੀ ਹੈ। ਔਰ ਅੱਜ ਵੀ ਦੁਨੀਆ ਦਾ ਇੱਕ ਵੱਡਾ ਹਿੱਸਾ, ਈਵਨ ਭਾਰਤ ਜਿਹੜਾ ਕਲੇਮ ਆਪਣੇ ਆਪ ਨੂੰ ਵਿਸ਼ਵ ਗੁਰੂ ਕਰਦਾ ਹੈ, 30% ਦੇ ਲੋਕਾਂ ਕੋਲ ਵੀ ਸਾਫ਼ ਪੀਣ ਵਾਲਾ ਪਾਣੀ ਨਹੀਂ ਹੈ, ਡਰਿੰਕਿੰਗ ਵਾਟਰ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜਾ ਹੈ ਉਹ ਦਰਿਆਵਾਂ ਦੇ ਪਾਣੀਆਂ ਦਾ ਜਿਹੜਾ ਹੈ ਉਹ ਵੱਡੇ ਵੱਡੇ ਡੈਮ ਬਣਾਉਣ ਦੀ ਲਾਈਨ, ਔਰ ਉਹ ਸਾਰੇ ਦਾ ਨਤੀਜਾ ਹੈ ਕਿ ਭਾਈ ਇਹ ਜਿਹੜੇ ਸਪੈਸ਼ਲਿਸਟ ਨੇ ਇਸ ਫੀਲਡ ਦੇ UN ਦੇ, ਉਹਨਾਂ ਦਾ ਕਹਿਣਾ ਕਿ ਵੀ ਇਸ ਸਦੀ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਜਿਹੜੀਆਂ ਸਭ ਤੋਂ ਜ਼ਿਆਦਾ ਜੰਗਾਂ ਹੋਣਗੀਆਂ ਉਹ ਪਾਣੀ ਦੇ ਮੁੱਦੇ ਤੇ ਹੋਣਗੀਆਂ, ਕਿਉਂਕਿ ਪਾਣੀਆਂ ਦਾ ਮੁੱਦਾ ਇੱਕ ਇੰਟਰਨੈਸ਼ਨਲ ਮੁੱਦਾ ਰਿਹਾ ਹੈ। ਔਰ ਕਿਉਂਕਿ ਜਦੋਂ ਦਰਿਆ ਵਗਦੇ ਨੇ, ਇੱਕ ਜ਼ਮਾਨਾ ਸੀ ਕਿ ਐਮਪਾਇਰ ਹੁੰਦੇ ਸੀ, ਐਮਪਾਇਰ ਕੌਣ ਕਿੰਨਾ ਲੰਮਾ ਚੌੜਾ ਹੈ, ਕਿੰਨੀ ਚਾਹੇ ਉਹ ਖੁਦ ਹੀ ਉੱਪਰ ਥੱਲੇ ਜੋ ਥਾਂ ਉਹਨਾਂ ਨੇ ਮਲਣੀ ਹੈ ਮਲ ਲੈਂਦੇ ਸੀ। ਜਦੋਂ ਨੇਸ਼ਨ ਸਟੇਟਸ ਬਣ ਗਈਆਂ, ਇਸ ਵੇਲੇ 193 ਦੇ ਕਰੀਬ ਮੁਲਕ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ, 200 ਤੋਂ ਜ਼ਿਆਦਾ ਉਹਨਾਂ ਦੀ ਵੈਸੇ ਗਿਣਤੀ ਹੈ, ਕੁਝ ਐਸੇ ਵੀ ਨੇ ਜਿਹੜੇ ਨਹੀਂ ਨੇ ਮੈਂਬਰ UN ਦੇ। ਔਰ ਅਸੀਂ ਦੇਖਦੇ ਹਾਂ ਫਿਰ ਜਿਹੜੇ ਮੁਲਕਾਂ ਦੇ ਵਿੱਚੋਂ ਦੀ ਦਰਿਆ ਵਗਦੇ ਨੇ, ਦਰਿਆਵਾਂ ਦਾ ਬਹਾਅ ਕਿੱਧਰ ਨੂੰ ਹੁੰਦਾ ਹੈ, ਕਿੱਥੋਂ ਦਰਿਆ ਨਿਕਲਦਾ ਹੈ, ਜ਼ਾਹਰ ਹੈ ਪਹਾੜਾਂ ਤੋਂ ਗਲੇਸ਼ੀਅਰ ਜਿੱਥੇ ਪਿਘਲਦੇ ਨੇ ਉੱਥੋਂ ਦਰਿਆ ਨਿਕਲਦੇ ਨੇ, ਉਹ ਆਪਣਾ ਕੋਰਸ ਲੈਂਦੇ ਨੇ। ਔਰ ਕਈ ਵਾਰ ਦਰਿਆ ਕਈ ਹਜ਼ਾਰ ਮੀਲ ਜਾਂ ਸੈਂਕੜਿਆਂ ਮੀਲ ਸਫ਼ਰ ਕਰਕੇ ਜਾ ਕੇ ਕਿਸੇ ਦੂਸਰੇ ਦਰਿਆ ਨਾਲ ਮਿਲਦਾ ਹੈ। ਉਹ ਦਰਿਆ ਅੱਗੇ ਜਾ ਕੇ ਅਲਟੀਮੇਟਲੀ ਹਰ ਇੱਕ ਦੀ ਮੰਜ਼ਿਲ ਜਿਹੜੀ ਆ ਉਹ ਸਮੁੰਦਰ ਹੈ। ਇਨ ਦਾ ਐਂਡ ਜਿਹੜਾ ਪਾਣੀ ਨੇ ਨੀਵੇਂ ਹੋ ਕੇ ਹੀ ਵਗਣਾ ਹੁੰਦਾ ਤੇ ਨੀਵਾਂ ਵਗਦਾ ਵਗਦਾ ਉਹ ਜਾ ਸਮੁੰਦਰ ਚਲਾ ਜਾਂਦਾ। ਪਰ ਉਹ ਦਰਿਆ ਦਾ ਜਿਹੜਾ ਕੋਰਸ ਹੈ ਉਸ ਦੇ ਵਿੱਚ ਕੁਝ ਜਿਹੜੇ ਮੁਲਕ ਦਰਿਆ ਦੇ ਉੱਪਰਲੇ ਹਿੱਸੇ ਦੇ ਨੇ ਉਹਨਾਂ ਨੂੰ ਅਪਰ ਰਾਈਪੇਰੀਅਨ ਕਹਿੰਦੇ ਨੇ, ਕਿ ਦਰਿਆ ਦੇ ਕੰਢੇ ਨੇ ਅਪਰ, ਇਹ ਅੰਗਰੇਜ਼ੀ ਦਾ, ਕਿਉਂਕਿ ਜਿਸ ਇੰਡਸ ਵਾਟਰ ਟ੍ਰੀਟੀ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਇਹ ਟ੍ਰੀਟੀ ਕੀ ਹੈ ਇਹਨੂੰ ਸਮਝਣ ਤੋਂ ਪਹਿਲਾਂ ਇਹ ਕਾਨਸੈਪਟ ਕੀ ਹੈ। ਉਹ ਅਪਰ ਰਾਈਪੇਰੀਅਨ ਨੇ ਜਿਹੜੇ ਦਰਿਆ ਜਿਹੜੇ ਨੇ ਜਿੱਥੋਂ ਸ਼ੁਰੂ ਹੋਏ ਔਰ ਜਿੱਥੋਂ ਦੇ ਇੱਕ ਹਿੱਸੇ 'ਚੋਂ ਵਗੇ, ਫਿਰ ਉਹ ਦਰਿਆ ਜੇ ਦੂਸਰੇ ਮੁਲਕ ਦੇ 'ਚ ਐਂਟਰ ਕਰ ਗਏ ਜਿਹੜਾ ਕਿ ਲੋਅਰ ਰਾਈਪੇਰੀਅਨ ਹੈ, ਔਰ ਉਹਨੇ ਫਿਰ ਸਮੁੰਦਰ 'ਚ ਜਾਣਾ ਹੈ। ਫਿਰ ਇਸ ਦੇ ਉੱਤੇ ਦੁਨੀਆ ਦੇ ਵਿੱਚ ਡਿਸਕਸ਼ਨਸ, ਡਿਬੇਟਸ ਹੋਈਆਂ ਬਿਲਕੁਲ ਕਿ ਕੀ ਦਰਿਆਈ ਪਾਣੀ ਤੇ ਕਿਹਦਾ ਕਿੰਨਾ ਹੱਕ ਹੈ। ਪਰ ਇੱਕ ਜਿਹੜਾ ਇੱਕ ਇਨ ਜਨਰਲ ਪ੍ਰਿੰਸੀਪਲ ਮੰਨ ਲਿਆ ਗਿਆ, ਉਸ ਨੂੰ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਕਹਿੰਦੇ ਨੇ। ਰਾਈਪੇਰੀਅਨ ਲਫ਼ਜ਼ ਅਸਲ 'ਚ ਦਰਿਆ ਦਾ ਕੰਢਾ ਹੁੰਦਾ ਹੈ, ਉਹਨੂੰ ਰਾਈਪੇਰੀਅਨ ਕਹਿੰਦੇ ਨੇ। ਔਰ ਉਹਦੇ ਵਿੱਚ ਜਿਹੜਾ ਬ੍ਰੌਡਰ ਸੈਂਸ ਸੀ ਉਹ ਇਹ ਮੰਨ ਲਈ ਗਈ ਕਿ ਵੀ ਜਦੋਂ ਦਰਿਆ ਵਗਦੇ ਨੇ ਔਰ ਦਰਿਆਵਾਂ 'ਚ ਹੜ੍ਹ ਆਉਂਦੇ ਨੇ, ਹੜ੍ਹਾਂ ਦੇ ਨਾਲ ਜਿਹੜੇ ਇਲਾਕਿਆਂ 'ਚੋਂ ਦਰਿਆ ਵਗਦੇ ਨੇ ਉਹ ਮੈਕਸਿਮਮ ਉਸ ਦੀ ਸਫਰਿੰਗ 'ਚੋਂ ਗੁਜ਼ਰਦੇ ਨੇ, ਉਹਨਾਂ ਨੂੰ ਤਕਲੀਫ ਹੁੰਦੀ ਹੈ, ਜਾਂ ਉਹ ਡੁੱਬਦੇ ਨੇ ਇਲਾਕੇ, ਜਾਂ ਲੋਕ ਮਰਦੇ ਨੇ। ਇਸ ਲਈ ਦਰਿਆਈ ਪਾਣੀਆਂ ਦੇ ਉੱਤੇ ਉਹਨਾਂ ਲੋਕਾਂ ਦਾ ਹੱਕ ਬਣਦਾ ਹੈ ਜਿਹੜੇ ਰਾਈਪੇਰੀਅਨ ਨੇ, ਜਿਹੜੇ ਉਹਨਾਂ ਦਰਿਆਵਾਂ ਦੇ ਕੰਢੇ ਨੇ। ਇਹ ਕੁੱਲ ਮਿਲਾ ਕੇ ਜਿਹਨੂੰ ਅਸੀਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਕਹਿੰਦੇ ਹਾਂ, ਔਰ ਇਹਦੀ ਇੱਕ ਵੱਡੀ ਹਿਸਟਰੀ ਹੈ ਕਿ ਇਹ ਕਿਵੇਂ ਵਜੂਦ 'ਚ ਆਇਆ। ਈਵਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਜਦੋਂ ਇਹ ਗੱਲ ਆਈ ਕਿ ਭਾਈ ਕਿਹਦੇ ਪਾਣੀਆਂ ਤੇ ਕਿਹਦਾ ਹੱਕ ਹੈ, ਤੇ ਪਾਣੀ ਨੂੰ ਸਟੇਟ ਸਬਜੈਕਟ ਦੇ ਤੌਰ ਤੇ ਹੀ ਮੰਨਿਆ ਗਿਆ ਕਿ ਭਾਈ ਜਿਨ੍ਹਾਂ ਇਲਾਕਿਆਂ 'ਚੋਂ ਇਹ ਦਰਿਆ ਲੰਘਦੇ ਨੇ ਉਹਨਾਂ ਦਾ ਹੀ ਪਾਣੀਆਂ ਦੇ ਉੱਤੇ ਹੱਕ ਹੈ। ਫਿਰ ਆਇਆ ਵੀ ਅਪਰ ਰਾਈਪੇਰੀਅਨ ਕੀ ਜਿਹੜੇ ਉੱਪਰ ਵਸਦੇ ਨੇ ਦਰਿਆਵਾਂ ਦੇ, ਉਹ ਜਦੋਂ ਮਰਜ਼ੀ ਚਾਹਣ ਉਹਦੇ ਪਾਣੀ ਨੂੰ ਨਹੀਂ, ਫਿਰ ਇਹ ਤਾਂ ਜੰਗ ਨੂੰ ਸੱਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਡੀ ਧਰਤੀ ਪੰਜਾਬ ਦੀ ਗੱਲ ਕਰੀਏ, ਜਿਹਦਾ ਨਾਂ ਪੰਜ ਆਬ ਫਾਰਸੀ ਦੇ ਵਿੱਚ ਪਾਣੀ ਨੂੰ ਕਹਿੰਦੇ ਨੇ। ਇਹ ਅਕਬਰ ਦੇ ਜ਼ਮਾਨੇ 'ਚ ਅਸੀਂ ਪਹਿਲੀ ਵਾਰ ਹਿਸਟੋਰੀਕਲ ਰੈਕਡ ਦੇ ਵਿੱਚ ਦੇਖਦੇ ਹਾਂ। ਉਸ ਤੋਂ ਪਹਿਲਾਂ ਵੀ ਕਿਸੇ ਨੇ ਇਸਤੇਮਾਲ ਕੀਤਾ ਹੋਏ ਤਾਂ ਪਤਾ ਨਹੀਂ, ਅਦਰਵਾਈਜ਼ ਉਸ ਖਿੱਤੇ ਦੇ ਵਿੱਚ ਸਪਤ ਸਿੰਧੂ, ਮਦਰ ਦੇਸ ਜਾਂ ਹੋਰ ਵੀ ਇਸ ਕਿਸਮ ਦੇ ਕਈ ਨਾਂ ਜਿਹੜੇ ਨੇ ਪ੍ਰਚਲਿਤ ਸਨ। ਹੁਣ ਉਹ ਪੰਜ ਦਰਿਆ ਪੰਜਾਬ ਦੇ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਇਹ ਪੰਜ ਦਰਿਆ ਨੇ ਜਿਸ ਦੇ ਵਿੱਚ ਹੁਣ ਇਹਨਾਂ 'ਚੋਂ ਸਤਲੁਜ ਤਾਂ ਉੱਤੋਂ ਨਿਕਲਦਾ ਹੈ ਚਾਈਨਾ ਤੋਂ, ਤਿੱਬਤ, ਔਰ ਇਸੇ ਤਰ੍ਹਾਂ ਬਿਆਸ ਔਰ ਰਾਵੀ ਉਹਨਾਂ ਦੇ ਆਪਣੇ, ਔਰ ਚਨਾਬ ਔਰ ਜੇਹਲਮ ਮੋਸਟਲੀ ਜਿਹੜੇ ਉਸ ਪਾਸਿਓਂ ਨਿਕਲ ਕੇ ਉਹ ਇੰਡੀਅਨ ਆਕੂਪਾਈਡ ਕਸ਼ਮੀਰ ਨਾਲ ਸੰਬੰਧਿਤ ਨੇ। ਹੁਣ ਜਿਹੜੇ ਪਹਾੜੀ ਇਲਾਕਾ ਹੈ, ਹਿਮਾਚਲ ਦਾ, ਪੰਜਾਬ ਦਾ ਇਹ ਹਿੱਸਾ ਰਿਹਾ 1966 ਤੱਕ ਜਿੱਥੋਂ ਕਿ ਉਹਨਾਂ ਨੂੰ ਕੱਢਿਆ। ਸੋ ਸਤਲੁਜ, ਬਿਆਸ, ਰਾਵੀ ਤਿੰਨੋਂ ਦਰਿਆ ਪੰਜਾਬ ਦੇ ਉੱਪਰੋਂ ਵਗੇ, ਪੰਜਾਬ 'ਚੋਂ ਹੀ ਗੁਜ਼ਰਦੇ ਨੇ। ਹਰੀਕੇ ਨਾਂ ਦੀ ਥਾਂ 'ਤੇ ਡਿਸਟ੍ਰਿਕਟ ਅੰਮ੍ਰਿਤਸਰ 'ਚ
ਬਿਆਸ ਜਿਹੜਾ ਉਹ ਸਤਲੁਜ ਦੇ ਵਿੱਚ ਮਿਲ ਜਾਂਦਾ ਹੈ। ਬਿਆਸ ਪਾਕਿਸਤਾਨ 'ਚ ਐਂਟਰ ਨਹੀਂ ਕਰਦਾ ਔਰ ਸਤਲੁਜ ਅੱਗੇ ਫਿਰ ਫਿਰੋਜ਼ਪੁਰ ਦੇ ਲਾਗਿਓਂ ਪਾਕਿਸਤਾਨ ਦੇ ਵਿੱਚ ਵੜ ਜਾਂਦਾ ਹੈ। ਰਾਵੀ ਜਿਸ ਦੇ ਕੰਢੇ ਅਸੀਂ ਗੱਲ ਕਰਦੇ ਹਾਂ, ਰਾਵੀ ਕੰਢਾ ਲਾਹੌਰ ਔਰ ਦੂਸਰਾ ਉਹ ਪਾਕਿਸਤਾਨ 'ਚ ਜਾਂਦਾ ਹੈ। ਔਰ ਚਨਾਹ ਔਰ ਜੇਹਲਮ, ਚਨਾਹ ਜਾਂ ਜਿਹਨੂੰ ਚਨਾਬ ਕਿਹਾ ਜਾਂਦਾ ਹੈ, ਚਨਾਹ ਅਸੀਂ ਕਹਿੰਦੇ ਹਾਂ, ਚਨਾਹ ਤੇ ਜੇਹਲਮ ਜਿਹੜੇ ਨੇ ਉਹ ਕਸ਼ਮੀਰ ਵੱਲੋਂ ਆਉਂਦੇ ਨੇ, ਉੱਤੋਂ ਆਏ ਕਸ਼ਮੀਰ ਚੋਂ ਔਰ ਪਾਕਿਸਤਾਨ 'ਚ ਚਲੇ ਗਏ। ਹੁਣ ਜਦੋਂ 47 ਦੇ ਵਿੱਚ ਵੰਡ ਹੋਈ, ਕਿਉਂਕਿ ਅੰਗਰੇਜ਼ਾਂ ਨੇ ਬੜਾ ਐਕਸਟੈਂਸਿਵ ਨਹਿਰੀ ਸਿਸਟਮ, ਕੈਨਾਲ ਸਿਸਟਮ 19ਵੀਂ ਸਦੀ ਦੇ ਅਖੀਰ 'ਚ ਜਿਹੜਾ ਜੰਗਲ ਸੀ, ਜੰਗਲੀ ਲੋਕ ਜਿੱਥੇ ਰਹਿੰਦੇ ਸੀ, ਜਿਹਦੇ 'ਚ 12 ਸੀ, ਬਾਰ ਜੰਗਲ ਨੂੰ ਹੀ ਕਹਿੰਦੇ ਨੇ, ਉੱਥੇ ਵਸਾਇਆ ਔਰ ਉਹਨਾਂ ਨੇ ਨਹਿਰੀ ਸਿਸਟਮ ਵੀ ਕੱਢਿਆ। ਹੁਣ ਜਦੋਂ 47 ਦੀ ਵੰਡ ਹੁੰਦੀ ਹੈ ਤੇ ਜਿਹੜਾ ਐਕਸਟੈਂਸਿਵ ਕੈਨਾਲ ਸਿਸਟਮ ਹੈ ਉਹ ਪਾਕਿਸਤਾਨ ਦੇ ਵਿੱਚ ਜਾਂਦਾ ਹੈ। ਹਾਲਾਂ ਉਹਨਾਂ ਦੇ ਜਿਹੜੇ ਹੈੱਡਵਰਕਸ ਨੇ, ਜਿਹੜੇ ਦਰਿਆਵਾਂ ਦੇ ਉੱਤੇ ਡੈਮ ਜਾਂ ਉਹ ਭਾਰਤ ਦੇ ਵਿੱਚ ਆਏ। ਜਿਵੇਂ ਸਤਲੁਜ ਦਾ ਜਿਹੜਾ ਮੇਨ ਹੈੱਡਵਰਕਸ ਹੈ ਉਹ ਫਿਰੋਜ਼ਪੁਰ ਦੇ ਵਿੱਚ ਹੈ, ਰਾਵੀ ਦਾ ਮੇਨ ਹੈੱਡਵਰਕਸ ਜਿਹੜਾ ਉਹ ਮਾਧੋਪੁਰ ਦੇ ਵਿੱਚ ਹੈ। ਔਰ ਨਤੀਜੇ ਦੇ ਤੌਰ ਤੇ ਇੰਡੀਆ ਨੇ 47 ਤੋਂ ਫੌਰਨ ਬਾਅਦ, ਬਹੁਤ ਘੱਟ ਲੋਕਾਂ ਨੂੰ ਸ਼ਾਇਦ ਇਹ ਪਤਾ ਹੈ ਕਿ ਇਕੱਲਾ ਇਹੀ ਨਹੀਂ ਵੀ ਕਸ਼ਮੀਰ ਇਸ਼ੂ, ਕਸ਼ਮੀਰ ਤਾਂ 1948 'ਚ ਉਹਨਾਂ ਦੇ ਕਬਾਇਲੀ ਆਏ ਔਰ ਫਿਰ ਸ਼ੁਰੂ ਹੋਇਆ। ਪਹਿਲੀ ਵਾਰ ਪਹਿਲੀ ਜੰਗ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਹੋਣ ਜਾ ਰਹੀ ਸੀਗੀ ਪਾਣੀਆਂ ਦੇ ਇਸ਼ੂ ਤੇ, ਜਦੋਂ ਇੰਡੀਆ ਨੇ ਮਾਧੋਪੁਰ ਔਰ ਫਿਰੋਜ਼ਪੁਰ ਹੈੱਡਵਰਕਸ ਜਿਹੜੇ ਨੇ ਸਤਲੁਜ ਔਰ ਰਾਵੀ ਦੇ ਪਾਣੀ ਸਟਾਪ ਕਰਤਾ ਸੀ। ਔਰ ਪਾਕਿਸਤਾਨ ਦੀ ਤਾਂ ਲਾਈਫ ਲਾਈਨ ਹੈ। ਅੱਜ ਵੀ ਪਾਕਿਸਤਾਨ ਦਾ ਵੱਡਾ ਹਿੱਸਾ ਜ਼ਰਾਇਤ ਔਰ ਉਹਨਾਂ ਦੀ ਇਕਨੋਮੀ ਦਾ ਵੀ ਵੱਡਾ ਆਧਾਰ ਜਿਹੜਾ ਹੈ ਉਹ ਜ਼ਰਾਇਤ ਹੈ, ਐਗਰੀਕਲਚਰ ਹੈ। ਬਿਲਕੁਲ। ਇਸ ਪੀਰੀਅਡ 'ਚ ਇਹ ਕਨਫਲਿਕਟ ਅੱਗੇ ਨਾ ਜਾਂਦਾ, ਇੰਟਰਨੈਸ਼ਨਲ ਇੰਟਰਵੈਂਸ਼ਨ ਹੋਈ, ਲੰਬਾ ਵਕਤ ਜਿਹੜੀ ਉਹ ਡਿਬੇਟ ਚੱਲੀ, 50s ਦੇ ਵਿੱਚ ਚੱਲਦੀ ਰਹੀ ਔਰ 1960 ਤੱਕ ਪਹੁੰਚਦੇ ਆ ਅਮਰੀਕਾ ਇਨਵੋਲਵ ਹੋਇਆ ਵਰਲਡ ਬੈਂਕ ਰਾਹੀਂ। ਔਰ 1960 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਫਲਾਈ ਕਰਕੇ ਦਿੱਲੀ ਤੋਂ ਕਰਾਚੀ ਗਏ ਔਰ ਅਯੂਬ ਖਾਨ ਜਿਹੜੇ ਚੀਫ ਮਾਰਸ਼ਲ ਐਡਮਿਨਿਸਟ੍ਰੇਟਰ ਵੀ ਸੀ, ਪ੍ਰੈਜ਼ੀਡੈਂਟ ਵੀ ਸੀ, ਪਾਵਰ ਉਹਨਾਂ ਨੇ ਖੋਹ ਲਈ ਸੀ ਸਿਵਿਲੀਅਨ ਗਵਰਨਮੈਂਟ ਕੋਲ। ਉਹਨਾਂ ਦੇ ਵਿਚਕਾਰ ਇਹ ਜਿਹੜੀ ਵਰਲਡ ਬੈਂਕ ਨੇ ਬ੍ਰੋਕਰ ਕੀਤੀ ਟ੍ਰੀਟੀ, ਜਿਹਨੂੰ ਇੰਡਸ ਵਾਟਰ ਟ੍ਰੀਟੀ ਕਹਿੰਦੇ ਨੇ, ਦਰਿਆਏ ਸਿੰਧ, ਇੰਡਸ ਜਿਹੜਾ ਉਹ ਸਿੰਧ ਦਾ ਹੀ, ਇੰਡਸ ਜਾਂ ਇੰਡਸ, ਦਰਿਆਏ ਸਿੰਧ ਇੱਕੋ ਹੀ ਲਫ਼ਜ਼ ਨੇ ਜੀ, ਉਹ ਹੋਈ। ਹੁਣ ਉਹਦੀ ਇੰਡਸ ਵਾਟਰ ਟ੍ਰੀਟੀ ਦਾ ਜਿਹੜਾ ਬ੍ਰੌਡਰ ਵਰਡ ਹੈ, ਜੇ ਉਹਦੀਆਂ ਬਹੁਤ ਨਿਟੀ ਗ੍ਰਿਟੀ 'ਚ ਨਾ ਜਾਓ, ਸਤਲੁਜ, ਬਿਆਸ ਤੇ ਰਾਵੀ ਜਿਹੜੇ ਨੇ ਇਹ ਇਧਰਲੇ ਪੰਜਾਬ ਦੇ ਦਰਿਆ ਮੰਨੇ ਗਏ। ਹਾਲਾਂ ਇੰਡੀਆ ਨੇ ਆਪਣਾ ਕਲੇਮ ਬਣਾ ਲਿਆ, ਉਹਨਾਂ ਨੇ ਕਿਹਾ ਜੀ ਅਸੀਂ ਵਾਟਰ ਬੇਸਨ ਦਿਖਾਇਆ ਇੰਡਸ ਵਾਟਰ, ਉਹਦੇ 'ਚ ਅਸੀਂ ਰਾਜਸਥਾਨ ਵੀ ਦਿਖਾਇਆ। ਹਾਲਾਂ ਉਹ ਟਰੂ ਨਹੀਂ ਹੈ। ਬਿਲਕੁਲ ਸਿੰਪਲ ਸੀ ਕਿ ਸਤਲੁਜ, ਬਿਆਸ, ਰਾਵੀ ਤਿੰਨ ਦਰਿਆ ਜਿਹੜੇ ਨੇ ਉਹ ਅਪਰ ਰਾਈਪੇਰੀਅਨ ਦੇ ਰਾਈਟ ਵੀ ਤੇ ਲੋਅਰ ਵੀ। ਇੰਡੀਆ ਚਾਹੇ ਤੇ ਸਤਲੁਜ, ਬਿਆਸ, ਰਾਵੀ ਦਾ ਸਾਰਾ ਪਾਣੀ ਰੋਕ ਸਕਦਾ ਹੈ, ਉਹਦੇ ਹਕੂਕ ਉਹਦੇ ਕੋਲ ਨੇ। ਚਨਾਹ, ਜੇਹਲਮ ਔਰ ਇੰਡਸ ਇਹਦੇ ਐਕਸਕਲੂਸਿਵ ਰਾਈਟ ਅਪਰ ਰਾਈਪੇਰੀਅਨ ਔਰ ਲੋਅਰ ਔਰ ਪਾਕਿਸਤਾਨ ਕੋਲ, ਪਰ ਕਿਉਂਕਿ ਚਨਾਹ ਔਰ ਜੇਹਲਮ ਕਸ਼ਮੀਰ ਚੋਂ ਵਗਦੇ ਸੀ, ਇੰਡੀਅਨ ਆਕੂਪਾਈਡ ਕਸ਼ਮੀਰ ਚੋਂ, ਉਹਨਾਂ ਦਾ ਹੱਕ ਬਣਦਾ ਉਹਨਾਂ ਦਾ। ਸੋ ਇਹ ਹੋਇਆ ਕਿ ਉਹ ਇਰੀਗੇਸ਼ਨ ਦੇ ਲਈ ਜਾਂ ਸਮਾਲ ਡੈਮ ਜਾਂ ਦੂਜੇ, ਲੇਕਿਨ ਕੁੱਲ ਮਿਲਾ ਕੇ ਉਹਨਾਂ ਦੇ ਪਾਣੀਆਂ ਨੂੰ ਉਹ ਰੋਕ ਨਹੀਂ ਸਕਦਾ ਇੰਡੀਆ। ਹਾਲਾਂ ਉਹਨਾਂ ਨੇ ਹੁਣ ਉਹਦੇ ਤੇ ਕੋਈ ਬਘਿਆੜ ਡੈਮ ਤੇ ਕੋਈ ਹੋਰ ਇਸ ਕਿਸਮ ਦੇ ਜਿਹੜੇ ਨੇ ਡੈਮ ਬਣਾ ਕੇ ਉਹਦੀ ਵਾਇਲੇਸ਼ਨ। ਔਰ ਇਹ ਇਕੱਲਾ ਇਹ ਨਹੀਂ ਸੀ ਵੀ ਵਰਲਡ ਬੈਂਕ ਨੇ ਇਸ ਟ੍ਰੀਟੀ ਨੂੰ ਬਰੋਕਰ ਕੀਤਾ, ਇਸ ਤੋਂ ਬਾਅਦ ਦੋਨਾਂ ਮੁਲਕਾਂ ਨੂੰ ਹੈਵੀ ਫਾਈਨੈਂਸਿੰਗ ਉਹਨਾਂ ਦੀ ਹੋਈ, ਜਿਹਦੇ ਥੱਲੇ ਇੰਡੀਆ ਨੇ ਸਤਲੁਜ ਦੇ ਉੱਤੇ ਬਿਆਸ ਜਿਹੜਾ ਉਹ ਭਾਖੜਾ ਡੈਮ ਬਣਾਇਆ ਔਰ ਪਾਕਿਸਤਾਨ ਨੇ ਮੰਗਲਾ ਡੈਮ ਬਣਾਇਆ ਜਿਹੜਾ ਉਹ ਸ਼ਾਇਦ ਦਰਿਆਏ ਜੇਹਲਮ ਤੇ ਹੈ, ਉਸ ਦੇ ਉੱਤੇ। ਹੁਣ ਇਹਨਾਂ ਸਾਰਿਆਂ ਦਾ ਨਤੀਜਾ, ਔਰ ਆਬਜ਼ਰਵਰ ਨੇ ਇਸ ਦੋਨੋਂ ਆਬਜ਼ਰਵ ਕਰਦੇ, ਔਰ ਇਹਦੇ 'ਚ ਦੋਨਾਂ ਮੁਲਕਾਂ ਤੋਂ, ਕਿਉਂਕਿ ਦੋਨਾਂ ਮੁਲਕਾਂ ਵਿਚਾਲੇ ਇਸ ਟ੍ਰੀਟੀ ਨੂੰ ਵਰਲਡ ਬੈਂਕ ਨੇ ਬਰੋਕਰ ਕੀਤਾ, ਨਾ ਇੰਡੀਆ ਕੋਲ ਇਹ ਰਾਈਟ ਹੈ ਕਿ ਵੀ ਉਹਦੇ ਚੋਂ ਸਿੰਗੂਲਰਲੀ ਉਹਨੂੰ ਸਸਪੈਂਡ ਕਰ ਸਕਦਾ ਹੈ ਜਾਂ ਨਿਕਲ ਸਕਦਾ, ਨਾ ਪਾਕਿਸਤਾਨ ਕੋਲ ਕੋਈ ਹੈ। ਹਾਂ, ਜੇ ਇਹਨਾਂ ਦਾ ਕੋਈ ਝਗੜਾ ਹੁੰਦਾ ਜਿਵੇਂ ਬਘਿਆੜ ਡੈਮ ਨੂੰ ਲੈ ਕੇ ਜਾਂ ਇੱਕ ਕ੍ਰਿਸ਼ਨ ਗੰਗਾ ਕਿ ਕੀ ਉੱਥੇ ਡੈਮ ਵੀ ਬਣਾਇਆ, ਉਹ ਇੰਟਰਨੈਸ਼ਨਲ ICJ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਉਹਦੇ ਕੋਲ ਮੁਕੱਦਮਾ ਜਾ ਸਕਦਾ ਹੈ। ਇਸ ਤੋਂ ਬਿਯੋਂਡ, ਔਰ ਇਹ ਟ੍ਰੀਟੀ ਦੇ ਬਾਵਜੂਦ 65, 71, 99 ਦੀਆਂ ਜੰਗਾਂ ਹੋਈਆਂ, ਇਸ ਨੂੰ ਕੋਈ ਇਫੈਕਟ ਨਹੀਂ ਹੋਇਆ। ਔਰ ਇਹ ਆਲਮੋਸਟ ਪਿਛਲੇ ਜਿਹੜਾ ਉਹ 65 ਸਾਲ ਤੋਂ, ਜੋ 1960 ਤੋਂ ਅਸੀਂ ਦੇਖਦੇ ਬਰਾਬਰ ਚੱਲ ਰਹੀ। ਹੁਣ ਕਿਉਂਕਿ
ਇਹਨਾਂ ਨੇ ਹਿੰਦੂ ਤਵੀਆਂ ਨੇ ਆਪਣੇ ਲੋਕਾਂ ਨੂੰ ਵੀ ਉੱਲੂ ਬਣਾਉਣਾ ਹੈ। ਪਿਛਲੀਆਂ 2019 2024 ਦੀਆਂ ਕੈਂਪੇਨ ਵੇਲੇ ਵੀ ਇਹ ਮੋਦੀ ਐਂਡ ਕੰਪਨੀ ਕਹਿੰਦੇ ਰਹੇ ਕਿ ਜੀ ਜਦੋਂ ਹੁਣ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇਹਨਾਂ ਨੇ ਲੁੱਟਿਆ, ਹੁਣ ਇਹ ਸਤਲੁਜ ਬਿਆਸ ਰਾਵੀ ਐਕਸਕਲੂਸਿਵ ਇੰਡੀਅਨ ਆਕੂਪਾਈਡ ਪੰਜਾਬ ਚੋਂ ਵਗਦੇ ਨੇ। ਚਨਾਬ ਔਰ ਜੇਹਲਮ ਇੰਡੀਅਨ ਆਕੂਪਾਈਡ ਕਸ਼ਮੀਰ ਨਾਲ ਤਾਲੁਕ ਹੈ ਉਹਨਾਂ ਦਾ। ਬਿਲਕੁਲ। ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਸਤਲੁਜ ਬਿਆਸ ਰਾਵੀ ਦਾ ਪਾਣੀ ਵੱਡੀ ਗਿਣਤੀ ਦੇ ਵਿੱਚ ਉਹ ਰਾਜਸਥਾਨ ਔਰ ਹਰਿਆਣਾ ਜਿਹੜੇ ਇਹਨਾਂ ਦਰਿਆਵਾਂ ਨੂੰ ਟੱਚ ਵੀ ਨਹੀਂ ਕਰਦੇ ਉਹਨਾਂ ਦੇ ਹਵਾਲੇ ਕਰਤਾ। 16.5 ਮਿਲੀਅਨ ਏਕੜ ਫੁੱਟ ਪਾਣੀ ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਲੈ ਰਿਹਾ, 3.5 ਮਿਲੀਅਨ ਏਕੜ ਫੁੱਟ ਰਾਜਸਥਾਨ ਲੈ ਰਿਹਾ, ਔਰ ਰਹਿੰਦਾ ਪਾਣੀ ਵੀ ਹੁਣ ਵੀ ਆ 2 ਦਿਨਾਂ ਤੋਂ ਝਗੜਾ ਚੱਲ ਰਿਹਾ। ਨੰਗਲ ਡੈਮ ਉਹਨਾਂ ਨੇ ਲਿਆ ਕੇ ਸੈਂਟਰਲ ਸਿਕਿਉਰਿਟੀ ਦੇ ਹਵਾਲੇ ਕਰਤਾ। ਭਗਵੰਤ ਮਾਨ ਡਰਾਮੇਬਾਜ਼ੀਆਂ ਕਰਦਾ ਰਿਹਾ ਕਿ ਜੀ ਅਸੀਂ ਵਾਧੂ ਪਾਣੀ ਨਹੀਂ ਜਾਣ ਦੇਵਾਂਗੇ, ਅਸੀਂ ਧਰਨਾ ਦੇ ਦਿੱਤਾ, ਅਸੀਂ ਮਿਨਿਸਟਰ ਬਿਠਾਤਾ ਉਹਨਾਂ ਨੇ ਚੁੱਕ ਕੇ, ਔਰ ਉਹਦੇ ਪੈਸੇ ਪੰਜਾਬ ਦੀ ਸਰਕਾਰ ਪੇ ਕਰੇਗੀ ਉਹਨਾਂ ਸਿਕਿਉਰਿਟੀ ਦਸਤਿਆਂ ਨੂੰ। ਹੁਣ ਸਾਡੇ ਲਈ ਤਾਂ ਕਿਉਂਕਿ ਅਸੀਂ ਜਦੋਂ ਖਾਲਿਸਤਾਨ ਦੀ ਬਫਰ ਸਟੇਟ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਔਰ ਇਹ ਕਿਉਂਕਿ ਇੰਡੀਆ ਨੇ ਯੂਨੀਲੈਟਰਲੀ ਇਸ ਟ੍ਰੀਟੀ ਨੂੰ ਹੁਣ ਸਸਪੈਂਡ ਦੇ ਥਾਂ ਅਬੇਂਸ ਕਹਿਣ ਲੱਗ ਗਏ, ਕਿਉਂਕਿ ਵਰਲਡ ਬੈਂਕ ਦਾ ਚੇਅਰਮੈਨ ਵੀ ਇਸ ਵੇਲੇ ਇੱਕ ਸਿੰਘ ਹੈ, ਮਿਸਟਰ ਇੰਦਰ ਬੰਗਾ ਕਰਕੇ ਉਹਨਾਂ ਦਾ ਨਾਂ ਹੈ। ਉਹਨਾਂ ਨੇ ਕਿਹਾ ਵੀ ਸਸਪੈਂਡ ਤੁਸੀਂ ਕਰ ਹੀ ਨਹੀਂ ਸਕਦੇ, ਐਟ ਅਬੇਂਸ ਫਰਕ ਨਹੀਂ ਹੈ ਬਹੁਤਿਆਂ 'ਚ, ਲਫ਼ਜ਼ਾਂ ਦਾ ਹੀ ਹੇਰ-ਫੇਰ ਹੈ। ਲੇਕਿਨ ਇਹਦਾ ਮਤਲਬ ਇਹ ਹੈ ਕਿ ਇੰਡੀਆ ਆਪਣੇ ਕੇਸ ਨੂੰ ਨਾ ਤਾਂ ਕਿਤੇ ਲਿਜਾਣਾ ਚਾਹੁੰਦਾ, ਉਹ ਐਜ਼ ਏ ਬਲੈਕਮੇਲ ਵੀ ਕਰ ਰਿਹਾ। ਹੁਣ ਵੀ ਪਿਛਲੇ ਕੁਝ ਦਿਨਾਂ 'ਚ ਕਦੇ ਪਾਣੀ ਛੱਡਤਾ, ਕਦੇ ਰੋਕ ਲਿਆ। ਤੇ ਪਾਕਿਸਤਾਨ ਦੀ ਲਾਈਫਲਾਈਨ ਹੈ, ਕੱਲਾ ਇਹ ਨਹੀਂ ਹੈ ਵੀ ਪਾਕਿਸਤਾਨ ਦਾ ਕਲੇਮ ਇੰਡੀਅਨ ਆਕੂਪਾਈਡ ਕਸ਼ਮੀਰ ਦੀ ਟੈਰੀਟਰੀ ਤੇ ਹੈ। ਵਾਟਰ ਤੋਂ ਬਿਨਾਂ ਤਾਂ ਪਾਕਿਸਤਾਨ ਸਰਵਾਈਵ ਨਹੀਂ ਕਰ ਸਕਦਾ। ਸੋ ਹੁਣ ਇਸ ਗੱਲ ਨੂੰ 1 ਮਹੀਨੇ ਦੇ ਲਗਭਗ ਹੀ ਹੋ ਗਿਆ ਜਦੋਂ ਇਹ 22 ਅਪ੍ਰੈਲ ਨੂੰ ਪਹਿਲਗਾਮ ਵਾਕਿਆ ਹੋਇਆ। ਉਸ ਤੋਂ ਇਮੀਡੀਏਟ ਬਾਅਦ ਇੰਡੀਆ ਨੇ ਕਿਹਾ ਕਿ ਜੀ ਅਸੀਂ ਜਿਹੜਾ ਸਸਪੈਂਡ ਕਰ ਰਹੇ ਹਾਂ ਇੰਡਸ ਵਾਟਰ ਟ੍ਰੀਟੀ, ਲੇਕਿਨ ਅਜੇ ਤੱਕ ਵੀ ਕੋਈ ਐਸਾ ਨਜ਼ਰ ਨਹੀਂ ਆਇਆ ਕਿ ਪਾਕਿਸਤਾਨ ਵੱਲੋਂ ਅਦਰ ਦੈਨ ਕਿ ਉਹਨਾਂ ਨੇ ਵੀ ਇਹੀ ਕਿਹਾ ਜੀ ਇਵੇਂ ਹੋ ਨਹੀਂ ਸਕਦਾ। ਦੂਜਾ ਨੇ ਹੁਣ ਅੱਜ ਅਗੇਨ ਜਿਹੜਾ ਇੰਡੀਆ ਦਾ ਮੇਨ ਫੋਰਨ ਅਫੇਅਰਸ ਦਾ ਸਪੋਕਸਪਰਸਨ ਹੈ ਰਣਧੀਰ ਜੈਸਵਾਲ, ਉਹਨੇ ਕਿਹਾ ਇੰਡਸ ਵਾਟਰ ਟ੍ਰੀਟੀ ਵਿਲ ਰਿਮੇਨ ਇਨ ਅਬੇਂਸ ਟਿਲ ਪਾਕਿਸਤਾਨ ਸਟਾਪਸ ਕ੍ਰਾਸ ਬਾਰਡਰ ਟੈਰਰਿਜ਼ਮ, ਕਿ ਅਸੀਂ ਉਸ ਟ੍ਰੀਟੀ ਨੂੰ ਖਤਮ ਕਰ ਰਹੇ ਹਾਂ। ਔਰ ਨਾਲ ਹੀ ਉਹਨੇ ਕਿਹਾ ਕਿ ਜੀ ਇਹ ਜਿਹੜਾ ਵਾਟਰ ਐਂਡ ਬਲੱਡ ਕਾਂਟ ਫਲੋ ਟੂਗੈਦਰ, ਇਹੀ ਮੋਦੀ ਦੇ ਬਿਆਨ ਕਿ ਜੀ ਪਾਣੀ ਔਰ ਖੂਨ ਇੱਕੋ ਵੇਲੇ ਨਹੀਂ ਵਗ ਸਕਦਾ। ਅਸੀਂ ਇਹ ਪਾਣੀ ਇਹ ਜਿਹੜਾ ਉਹਨਾਂ ਦਾ ਉਹਨੇ ਇਹ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਇਹ ਕਹਿ ਦਿੱਤਾ ਹੈ ਕਿ ਵੀ ਅਸੀਂ ਇਹਨੂੰ ਨਹੀਂ ਮੰਨਦੇ ਟ੍ਰੀਟੀ ਨੂੰ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਈਵਨ ਉਹਨਾਂ ਨੇ ਸਖਤ ਲਾਈਨ ਲੈਂਦੇ ਕਿ ਆਈ ਵੁੱਡ ਲਾਈਕ ਟੂ ਰਿਮਾਈਂਡ ਯੂ ਦੈਟ ਟਾਕਸ ਐਂਡ ਟੈਰਰ ਡੋਂਟ ਗੋ ਟੂਗੈਦਰ। ਹੁਣ ਬਿਆਨਬਾਜ਼ੀਆਂ ਜੋ ਮਰਜ਼ੀ ਤੁਸੀਂ ਕਰੀ ਜਾਓ, ਪਰ ਇੰਡੀਆ ਦੇ ਕੋਲੇ ਹੱਕ ਹੀ ਨਹੀਂ ਹੈ ਕਿ ਉਹ ਇਵੇਂ ਕਰੇ। ਪਾਕਿਸਤਾਨ ਨੂੰ, ਜਿੱਥੇ ਪਾਕਿਸਤਾਨ ਨੇ ਇਸ 72 ਘੰਟੇ ਦੀ ਉਹਨੂੰ ਕੋਈ ਡੌਗ ਫਾਈਟ ਕਹਿ ਲਏ, ਉਹਨੂੰ ਡਰੋਨ ਮਿਸਲ ਫਾਈਟ ਕਹਿ ਲਏ, ਆਪਣੀ ਸੁਪੀਰੀਅਰਟੀ ਸਾਬਤ ਕੀਤੀ ਹੈ, ਉੱਥੇ ਇਹ ਮੌਕਾ ਹੈ। ਕਿਉਂਕਿ 1 ਮਹੀਨਾ ਹੋ ਗਿਆ ਇੰਡੀਆ ਰਿਪੀਟਡਲੀ ਇਹ ਕਹਿ ਰਿਹਾ, ਕਿਸੇ ਲੈਵਲ ਦੇ ਉੱਤੇ ਅਜੇ ਨਜ਼ਰ ਨਹੀਂ ਆਇਆ ਕਿ ਪਾਕਿਸਤਾਨ ਨੇ ਆਪਣਾ ਕੇਸ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕੀਤਾ ਹੋਇਆ, ਕਿਉਂਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਵਰਸਟ ਹੋਣ ਜਾ ਰਿਹਾ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਦੋਂ ਤੱਕ ਤਾਂ ਇਹ ਚੱਲ ਰਿਹਾ ਸੀ ਅਸੀਂ ਉਹ ਸਾਰੇ ਦੇ ਉੱਤੇ ਕੋਈ ਬਹੁਤਾ ਜਿਹੜਾ ਉਹ ਨਹੀਂ ਸੀ ਕਹਿੰਦੇ, ਆਪਣੇ ਇੰਡੀਆ ਨੂੰ ਹੀ ਉਹਨਾਂ ਤੋਂ ਹੀ ਅਸੀਂ ਆਪਣਾ ਪਾਣੀਆਂ ਦਾ ਹੱਕ ਲੈਣ ਦੀ ਗੱਲ ਕਰਦੇ ਸੀ। ਪਰ ਹੁਣ ਜਦੋਂ ਇਹਨੂੰ ਰੀਨੈਗੋਸ਼ੀਏਟ ਕਰਨ ਦੀ ਲਾਈਨ ਜਦੋਂ ਤੁਸੀਂ ਸਸਪੈਂਡ ਕਰ ਦਿਓ, ਹੁਣ ਸਾਡਾ ਕਲੇਮ ਹੈ ਕਿਉਂਕਿ ਤਿੰਨੋਂ ਹੀ ਦਰਿਆ ਸਤਲੁਜ ਬਿਆਸ ਰਾਵੀ ਦੇ ਨੇ, ਔਰ ਇਹ ਪਾਕਿਸਤਾਨ ਦੇ ਵੀ ਮੈਂ ਸਮਝਦਾ ਵੀ ਜੇ ਪਾਕਿਸਤਾਨ ਚਾਹੇ ਇਹਦੇ 'ਚ ਸਿੱਖ ਫੈਕਟਰ ਦੀ ਐਡਵੋਕੇਸੀ ਕਰਨਾ ਕਿ ਭਾਈ ਪਹਿਲਾਂ ਤਾਂ ਪਾਰਟ ਇਹ ਹੀ ਹੈ ਕਿ ਵੀ ਇਹਨੂੰ ਫੋਲੋ ਕਰੋ ਟ੍ਰੀਟੀ ਨੂੰ, ਜੇ ਇੰਡੀਆ ਕਰਦਾ ਫਿਰ ਪਾਕਿਸਤਾਨ ਜੇ ਸਿੱਖ ਫੈਕਟਰ ਨੂੰ ਲਿਆਂਦਾ ਕਿ ਜੀ ਅਸੀਂ ਤਾਂ ਨੈਗੋਸ਼ੀਏਟ ਕਰਾਂਗੇ ਸਤਲੁਜ ਬਿਆਸ ਰਾਵੀ ਦੇ ਪਾਣੀਆਂ ਦੇ ਉੱਤੇ ਜਿਹੜਾ ਉਹ ਸਿੱਖਾਂ ਦੇ ਨਾਲ, ਕਿਉਂਕਿ ਇਹ ਇੰਡੀਅਨ ਆਕੂਪਾਈਡ ਪੰਜਾਬ, ਇਸੇ ਤਰ੍ਹਾਂ ਅਸੀਂ ਜਿਹੜਾ ਚਨਾਬ ਔਰ ਜੇਹਲਮ ਹੈ ਉਹ ਨੈਗੋਸ਼ੀਏਟ ਕਰਾਂਗੇ ਇੰਡੀਅਨ ਆਕੂਪਾਈਡ ਕਸ਼ਮੀਰ ਦੇ ਲੋਕਾਂ ਦੇ ਨਾਲ, ਕਿਉਂਕਿ ਉਹਨਾਂ ਦੇ ਇਹ ਤਾਂ ਗੰਗਾ ਜਮਨੀ ਤਹਿਜ਼ੀਬ ਦੇ ਦਰਿਆ ਹੀ ਨਹੀਂ ਨੇ, ਨਾ ਹੀ ਉੱਥੋਂ ਵਗਦੇ ਨੇ। ਪਰ ਇਸ ਸਾਰੇ ਦੇ ਲਈ ਜਿਹੜਾ ਉਹ ਵੱਡੇ ਗਟਸ ਚਾਹੀਦੇ ਨੇ। ਹਾਲਾਂਕਿ ਇੱਕ ਖਬਰ ਮਾਤਰ ਸੀ ਕਿ ਜੀ ਪਾਕਿਸਤਾਨ ਰੇਜ਼ਿਸ ਇੰਡਸ ਵਾਟਰ ਟ੍ਰੀਟੀ ਇਸ਼ੂ ਐਟ UN ਐਮਿਡ ਮੈਰੀਟਾਈਮ ਸਿਕਿਉਰਿਟੀ ਡਿਬੇਟ ਕੋਈ ਹੋਰ ਚੱਲ ਰਹੀ ਸੀ, ਮੈਰੀਟਾਈਮ ਸਿਕਿਉਰਿਟੀ, ਜਿਹਦੇ 'ਚ ਜਿਹੜਾ ਉਹ ਇਹ ਕਿਹਾ ਗਿਆ ਅਮਰੀਕਾ ਨੇ ਵੀ ਇਸ ਸਾਰੇ ਦੇ ਉੱਤੇ
ਜਿਹੜੀ ਆਪਣੀ ਟੇਕ ਦਿੱਤੀ ਉਹ ਚਾਈਨਾ ਨੂੰ ਘੇਰਨ ਦੀ, ਉਹਦੇ ਚ ਪਾਕਿਸਤਾਨ ਨੇ ਵਿੱਚੋਂ ਜਿਹੜਾ ਉਹਨੂੰ ਇਸ਼ੂ ਨੂੰ ਚੁੱਕਿਆ। ਪਰ ਅਸੀਂ ਸਮਝਦੇ ਹਾਂ ਵੀ ਸਿੱਖ ਤੀਸਰੀ ਧਿਰ ਨੇ ਇਸ ਸਾਰੇ ਬਿਲਕੁਲ। ਪਾਣੀਆਂ ਦੇ ਮੁੱਦੇ ਦੇ ਉੱਤੇ। ਹੁਣ ਕੋਈ ਵੀ ਜੇ ਇਸ ਇੰਡਸ ਵਾਟਰ ਟ੍ਰੀਟੀ ਨੂੰ ਮੁੜ ਕੇ ਖੋਲ੍ਹਿਆ ਜਾਂਦਾ ਹੈ ਤੇ ਸਿੱਖ ਜਿਹੜੇ ਨੇ ਐਜ਼ ਏ ਪਾਰਟੀ ਇਸ ਸਾਰੇ ਦਾ ਹਿੱਸਾ ਹੋਣਗੇ। ਇੰਡੀਆ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ, ਕਿਉਂਕਿ ਨਾ ਇਹ ਇੰਡੀਆ ਦੀ ਕਿਸੇ ਟੈਰੀਟਰੀ ਚੋਂ ਦਰਿਆ ਵਗਦੇ ਨੇ, ਨਾ ਉਹਨਾਂ ਦਾ ਕੋਈ ਰਾਈਟ ਹੈ, ਔਰ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਥੱਲੇ ਵੀ ਔਰ ਅਦਰਵਾਈਜ਼ ਵੀ ਐਜ਼ ਏ ਥਰਡ ਪਾਰਟੀ ਅਸੀਂ ਪਾਕਿਸਤਾਨ ਦੇ ਨਾਲ ਇੱਕ ਭਰਾ ਵਾਂਗ ਟਰੀਟ ਕਰਾਂਗੇ। ਹਰ ਇੱਕ ਨੂੰ ਪਾਣੀ ਦੀ ਪੰਜਾਬ ਦੀ ਹੋਂਦ ਵੀ ਪਾਣੀਆਂ ਨਾਲ ਹੈ, ਔਰ ਇਸ ਸਾਰੇ ਦੇ ਥੱਲੇ ਜਿਹੜਾ ਫਿਰ ਅਸੀਂ ਇੰਡੀਆ ਵਾਂਗ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰਕੇ ਪਾਕਿਸਤਾਨ ਦਾ ਬਲੈਕਮੇਲ ਕਰਨਾ ਜੋ ਕਰ ਰਹੇ ਨੇ, ਇਹ ਵੀ ਪਾਕਿਸਤਾਨ ਸ਼ੁੱਡ ਕਾਲ ਆਫ देयर ਬਲਫ। ਜਿਵੇਂ ਉਹ ਕਹਿ ਰਹੇ ਨੇ ਨਾ ਜੀ ਅਸੀਂ ਪਾਕਿਸਤਾਨ ਦਾ ਨਿਊਕਲੀਅਰ ਬਲਫ ਜਿਹੜਾ ਉਹ ਨਿਊਕਲੀਅਰ ਬਲਫ ਨੇ ਤਾਂ ਕੰਮ ਕੀਤਾ ਜਿਹਨੂੰ ਅਸੀਂ ਬਲਫ ਕਹਿ ਰਹੇ ਹਾਂ। ਤਾਂ ਟਰੰਪ ਕਹਿ ਰਿਹਾ ਕਿ ਵੀ ਨਿਊਕਲੀਅਰ ਹੋਣ ਜਾ ਰਿਹਾ ਸੀ, ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ ਆਪਰੇਸ਼ਨ ਸੰਧੂਰ ਨਾਲ ਉਹਨਾਂ ਦਾ ਬਿਲਕੁਲ ਜਿਹੜਾ ਉਹ 380 ਡਿਗਰੀ ਝੂਠ। ਸੋ ਅਸੀਂ ਸਮਝਦੇ ਹਾਂ ਵੀ ਸਿੱਖ ਇੱਕ ਧਿਰ ਨੇ ਇਹ ਸਾਰੀ ਇੰਡਸ ਵਾਟਰ ਟ੍ਰੀਟੀ ਦੇ ਜੇ ਅਬੇਂਸ ਤੋਂ ਬਾਅਦ ਨਵੀਂ ਕੋਈ ਡੀਲ ਹੁੰਦੀ ਹੈ, ਔਰ ਪਾਕਿਸਤਾਨ ਨੂੰ ਵੀ ਇਸ ਮੁੱਦੇ ਦੇ ਉੱਤੇ ਸਟਰੋਂਗ ਸਟੈਂਡ ਲੈਣ ਦੀ ਲੋੜ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।